ਕਹਿੰਦੇ ਭਈ ਨਿਊਯਾਰਕ ਦੇ ਵਿੱਚ 15,000 ਤੋਂ ਵੱਧ ਜਿਹੜੀਆਂ ਨਰਸਜ਼ ਆ, ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈਗੀ ਆ। ਕਾਰਨ ਕੀ ਆ ਭਈ ਕਹਿੰਦੇ ਭਈ ਸਾਡਾ ਜਿਹੜਾ ਦੁਬਾਰਾ ਕੀ ਐਗਰੀਮੈਂਟ ਆ ਉਹ ਜਿਹੜਾ ਉਸ ਨੂੰ ਸੈਟਲ ਕਰਨਾ ਚਾਹੀਦਾ ਹੈਗਾ। ਨੈਗੋਸ਼ੀਏਸ਼ਨ ਦੁਬਾਰਾ ਕੀ ਹੋਣੀਆਂ ਚਾਹੀਦੀਆਂ ਹੈਗੀਆਂ। ਬਹੁਤ ਸਾਰੇ ਜਿਹੜੇ ਹੌਸਪੀਟਲਸ ਆ ਉਹ ਇਹਦੇ ਨਾਲ ਇੰਪੈਕਟ ਹੋਏ ਹੈਗੇ ਆ, ਜਿਨ੍ਹਾਂ ਦੇ ਵਿੱਚ ਮਾਊਂਟ ਸਿਨਾਈ ਹੌਸਪੀਟਲ, ਮਾਊਂਟ ਸਿਨਾਈ ਮਾਰਨਿੰਗ ਸਾਈਡ, ਮਾਊਂਟ ਸਿਨਾਈ ਵੈਸਟ, ਮੌਂਟਫਿਓਰੋ ਹੌਸਪੀਟਲ, ਨਿਊਯਾਰਕ ਪ੍ਰੈਸਬੀਟਰੀਅਨ ਹੌਸਪੀਟਲ। ਕੰਟਰੈਕਟ ਉਹਨਾਂ ਦਾ ਦਸੰਬਰ 31 ਨੂੰ ਐਕਸਪਾਇਰ ਹੋ ਗਿਆ। ਯੂਨੀਅਨ ਵਾਲੇ ਕਹਿੰਦੇ ਵੀ ਸਾਡੀਆਂ ਤਨਖਾਹਾਂ ਵਧਣੀਆਂ ਚਾਹੀਦੀਆਂ ਤੇ ਹੋਰ ਸਟਾਫ ਨੂੰ ਵੀ ਵਧਾਉਣਾ ਚਾਹੀਦਾ, ਤੇ ਬੈਨੀਫਿਟਸ ਫੁੱਲੀ ਫੰਡਡ ਹੋਣੇ ਚਾਹੀਦੇ ਆ। ਵਰਕਪਲੇਸ ਪ੍ਰੋਟੈਕਸ਼ਨ ਅਗੇਂਸਟ ਵਾਇਲੈਂਸ ਉਹਦੇ ਮੈਂਬਰਸ ਲਈ ਹੋਣੀ ਚਾਹੀਦੀ ਹੈਗੀ ਆ। ਅੱਜ ਸਵੇਰੇ 6 ਵਜੇ ਦੇ ਕਰੀਬ ਜੋ ਨਰਸਜ਼ ਆ ਉਹਨਾਂ ਨੇ ਵਾਕਆਊਟ ਕਰ ਦਿੱਤਾ। ਨਵੇਂ ਚੁਣੇ ਮੇਅਰ ਜਿਹੜੇ ਹੈਗੇ ਆ ਉੱਥੇ ਦੇ ਜੋਹਰਾਨ ਮਮਦਾਨੀ, ਉਹ ਸਟ੍ਰਾਈਕਿੰਗ ਨਰਸਜ਼ ਦੇ ਨਾਲ ਉਹਨਾਂ ਨੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਵੀ ਲਿਆ ਹੈਗਾ ਆ। ਉਹਨਾਂ ਨੇ ਕਿਹਾ ਵੀ ਇਹ ਬੈਨੀਫਿਟਸ ਤੇ ਹੈਲਥ ਕੇਅਰ ਦੇ ਲਈ ਹੈਗੀ ਆ। ਜੇ ਇਹਨਾਂ ਹੌਸਪੀਟਲਾਂ ਦੇ ਸੀਈਓ 16 ਮਿਲੀਅਨ ਡਾਲਰ ਤੱਕ ਤਨਖਾਹ ਲੈ ਸਕਦੇ ਆ, ਤਾਂ ਉਹਨਾਂ ਦੇ ਜਿਹੜੇ EMPLOYEES ਆ ਉਹਨਾਂ ਨੂੰ ਕਿਉਂ ਨਹੀਂ ਗੁੱਡ ਤਨਖਾਹ ਦਿੱਤੀ ਜਾ ਸਕਦੀ। ਕਹਿੰਦੇ ਵੀ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਾਰਟੇਜ ਨਹੀਂ ਹੈਗੀ ਵੈਲਥ ਦੀ। ਇੱਕ ਮੌਂਟਫਿਓਰੋ ਜੋ ਹੌਸਪੀਟਲ ਆ, ਉਹਦੇ ਸੀਈਓ ਦੀ ਤਨਖਾਹ 16 ਮਿਲੀਅਨ ਡਾਲਰ ਆ। ਨਿਊਯਾਰਕ ਪ੍ਰੈਸਬੀਟਰੀਅਨ ਦੀ ਸੀਈਓ ਦੀ ਤਨਖਾਹ 26 ਮਿਲੀਅਨ ਡਾਲਰ ਦੀ ਆ। ਤੇ ਪਰ ਨਰਸਜ਼ ਕਹਿੰਦੇ ਭਈ ਆਪਣੇ ਦੇ ਕੈਨ ਨਾਟ ਮੇਕ ਐਂਡਸ ਮੀਟ। ਸੋ ਇਸ ਕਰਕੇ ਜਿਹੜੀ ਸਟ੍ਰਾਈਕ ਆ ਉਹ ਚੱਲ ਰਹੀ ਹੈਗੀ। ਜੀ। ਅਗਲੀ ਕਹਿੰਦੇ ਭਈ ਨਿਊਯਾਰਕ ਦੇ ਵਿੱਚ 15,000 ਤੋਂ ਵੱਧ ਜਿਹੜੀਆਂ ਨਰਸਜ਼ ਆ, ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਹੈਗੀ ਆ। ਕਾਰਨ ਕੀ ਆ ਭਈ ਕਹਿੰਦੇ ਭਈ ਸਾਡਾ ਜਿਹੜਾ ਦੁਬਾਰਾ ਕੀ ਐਗਰੀਮੈਂਟ ਆ ਉਹ ਜਿਹੜਾ ਉਸ ਨੂੰ ਸੈਟਲ ਕਰਨਾ ਚਾਹੀਦਾ ਹੈਗਾ। ਨੈਗੋਸ਼ੀਏਸ਼ਨ ਦੁਬਾਰਾ ਕੀ ਹੋਣੀਆਂ ਚਾਹੀਦੀਆਂ ਹੈਗੀਆਂ। ਬਹੁਤ ਸਾਰੇ ਜਿਹੜੇ ਹੌਸਪੀਟਲਸ ਆ ਉਹ ਇਹਦੇ ਨਾਲ ਇੰਪੈਕਟ ਹੋਏ ਹੈਗੇ ਆ, ਜਿਨ੍ਹਾਂ ਦੇ ਵਿੱਚ ਮਾਊਂਟ ਸਿਨਾਈ ਹੌਸਪੀਟਲ, ਮਾਊਂਟ ਸਿਨਾਈ ਮਾਰਨਿੰਗ ਸਾਈਡ, ਮਾਊਂਟ ਸਿਨਾਈ ਵੈਸਟ, ਮੌਂਟਫਿਓਰੋ ਹੌਸਪੀਟਲ, ਨਿਊਯਾਰਕ ਪ੍ਰੈਸਬੀਟਰੀਅਨ ਹੌਸਪੀਟਲ। ਕੰਟਰੈਕਟ ਉਹਨਾਂ ਦਾ ਦਸੰਬਰ 31 ਨੂੰ ਐਕਸਪਾਇਰ ਹੋ ਗਿਆ। ਯੂਨੀਅਨ ਵਾਲੇ ਕਹਿੰਦੇ ਵੀ ਸਾਡੀਆਂ ਤਨਖਾਹਾਂ ਵਧਣੀਆਂ ਚਾਹੀਦੀਆਂ ਤੇ ਹੋਰ ਸਟਾਫ ਨੂੰ ਵੀ ਵਧਾਉਣਾ ਚਾਹੀਦਾ, ਤੇ ਬੈਨੀਫਿਟਸ ਫੁੱਲੀ ਫੰਡਡ ਹੋਣੇ ਚਾਹੀਦੇ ਆ। ਵਰਕਪਲੇਸ ਪ੍ਰੋਟੈਕਸ਼ਨ ਅਗੇਂਸਟ ਵਾਇਲੈਂਸ ਉਹਦੇ ਮੈਂਬਰਸ ਲਈ ਹੋਣੀ ਚਾਹੀਦੀ ਹੈਗੀ ਆ। ਅੱਜ ਸਵੇਰੇ 6 ਵਜੇ ਦੇ ਕਰੀਬ ਜੋ ਨਰਸਜ਼ ਆ ਉਹਨਾਂ ਨੇ ਵਾਕਆਊਟ ਕਰ ਦਿੱਤਾ। ਨਵੇਂ ਚੁਣੇ ਮੇਅਰ ਜਿਹੜੇ ਹੈਗੇ ਆ ਉੱਥੇ ਦੇ ਜੋਹਰਾਨ ਮਮਦਾਨੀ, ਉਹ ਸਟ੍ਰਾਈਕਿੰਗ ਨਰਸਜ਼ ਦੇ ਨਾਲ ਉਹਨਾਂ ਨੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਵੀ ਲਿਆ ਹੈਗਾ ਆ। ਉਹਨਾਂ ਨੇ ਕਿਹਾ ਵੀ ਇਹ ਬੈਨੀਫਿਟਸ ਤੇ ਹੈਲਥ ਕੇਅਰ ਦੇ ਲਈ ਹੈਗੀ ਆ। ਜੇ ਇਹਨਾਂ ਹੌਸਪੀਟਲਾਂ ਦੇ ਸੀਈਓ 16 ਮਿਲੀਅਨ ਡਾਲਰ ਤੱਕ ਤਨਖਾਹ ਲੈ ਸਕਦੇ ਆ, ਤਾਂ ਉਹਨਾਂ ਦੇ ਜਿਹੜੇ EMPLOYEES ਆ ਉਹਨਾਂ ਨੂੰ ਕਿਉਂ ਨਹੀਂ ਗੁੱਡ ਤਨਖਾਹ ਦਿੱਤੀ ਜਾ ਸਕਦੀ। ਕਹਿੰਦੇ ਵੀ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ਾਰਟੇਜ ਨਹੀਂ ਹੈਗੀ ਵੈਲਥ ਦੀ। ਇੱਕ ਮੌਂਟਫਿਓਰੋ ਜੋ ਹੌਸਪੀਟਲ ਆ, ਉਹਦੇ ਸੀਈਓ ਦੀ ਤਨਖਾਹ 16 ਮਿਲੀਅਨ ਡਾਲਰ ਆ। ਨਿਊਯਾਰਕ ਪ੍ਰੈਸਬੀਟਰੀਅਨ ਦੀ ਸੀਈਓ ਦੀ ਤਨਖਾਹ 26 ਮਿਲੀਅਨ ਡਾਲਰ ਦੀ ਆ। ਤੇ ਪਰ ਨਰਸਜ਼ ਕਹਿੰਦੇ ਭਈ ਆਪਣੇ ਦੇ ਕੈਨ ਨਾਟ ਮੇਕ ਐਂਡਸ ਮੀਟ। ਸੋ ਇਸ ਕਰਕੇ ਜਿਹੜੀ ਸਟ੍ਰਾਈਕ ਆ ਉਹ ਚੱਲ ਰਹੀ ਹੈਗੀ। ਜੀ। ਅਗਲੀ